ਇਸੇ ਤਰ੍ਹਾਂ ਜੇਕਰ ਵਿਦਿਅਕ ਅਦਾਰਿਆਂ ਦੀ ਗੱਲ ਚੱਲੀਏ ਤਾਂ ਲਾਸ ਐਂਜਲਸ ਦੇ ਵਿੱਚ ਇੱਕ ਜਿਹੜੀ ਯੂਐਸਸੀ ਦੀ ਜਿਹੜੀ ਸਟੂਡੈਂਟ ਆ ਉਹਨੂੰ ਅਰੈਸਟ ਕੀਤਾ ਗਿਆ। ਉਹਦੇ ਤੇ ਦੋਸ਼ ਲੱਗਿਆ ਕਿ ਉਹਨੇ ਪ੍ਰੋਫੈਸਰ ਨੂੰ ਹਿੱਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ। ਜਿਹੜੀ ਉੱਥੋਂ ਦਾ ਮੀਡੀਆ ਲਾਸ ਐਂਜਲਸ ਦਾ ਇੱਕ ਮੀਡੀਆ ਅਦਾਰਾ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ, ਜਿੱਥੋਂ ਅਸੀਂ ਇਹ ਮੇਕ ਸ਼ੋਰ ਕੀਤਾ ਜਾਂ ਉੱਥੋਂ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਇੱਕ ਫੀਮੇਲ ਸਟੂਡੈਂਟ ਜਿਹੜੀ ਆ ਉਹਨੂੰ ਬੁੱਕ ਕੀਤਾ ਗਿਆ ਅਸੌਲਟ ਵਿਦ ਡੈਡਲੀ ਵੈਪਨ ਦੇ ਚਾਰਜਸ ਦੇ ਨਾਲ। ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਫੈਸਰ ਜਦੋਂ ਕਲਾਸ ਲੈ ਰਿਹਾ ਸੀਗਾ ਤਾਂ ਉਦੋਂ ਸਟੂਡੈਂਟਸ ਜਿਹੜੇ ਸੀ ਇਸ ਸਟੂਡੈਂਟ ਨੇ ਦੂਜੇ ਸਟੂਡੈਂਟਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਪ੍ਰੋਫੈਸਰ ਨੂੰ ਹਜੇ ਆਇਡੈਂਟੀਫਾਈਡ ਜਿਹੜਾ ਉਹ ਨਹੀਂ ਕੀਤਾ ਗਿਆ, ਉਹਦੀ ਜਿਹੜੀ ਆਇਡੈਂਟੀਟੀ ਆ ਰਿਲੀਜ਼ ਨਹੀਂ ਕੀਤੀ ਗਈ। ਹਾਂ, ਉਹਨੂੰ ਹਸਪੀਟਲ ਜ਼ਰੂਰ ਲਿਜਾਣਾ ਪਿਆ। ਉਸ ਤੋਂ ਬਾਅਦ ਸੋਰਸਿਸ ਨੇ ਵੀ ਕਨਫਰਮ ਕੀਤਾ ਕਿ ਉੱਥੇ ਉਹਦੀ ਹਾਲਾਤ ਚਿੰਤਾਜਨਕ ਹੈ, ਨਾ ਕਿ ਸਟੇਬਲ ਦੱਸੀ ਗਈ ਹੈ। ਜੀ। ਜੀ। ਇਸੇ ਤਰ੍ਹਾਂ ਜੇਕਰ ਵਿਦਿਅਕ ਅਦਾਰਿਆਂ ਦੀ ਗੱਲ ਚੱਲੀਏ ਤਾਂ ਲਾਸ ਐਂਜਲਸ ਦੇ ਵਿੱਚ ਇੱਕ ਜਿਹੜੀ ਯੂਐਸਸੀ ਦੀ ਜਿਹੜੀ ਸਟੂਡੈਂਟ ਆ ਉਹਨੂੰ ਅਰੈਸਟ ਕੀਤਾ ਗਿਆ। ਉਹਦੇ ਤੇ ਦੋਸ਼ ਲੱਗਿਆ ਕਿ ਉਹਨੇ ਪ੍ਰੋਫੈਸਰ ਨੂੰ ਹਿੱਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ। ਜਿਹੜੀ ਉੱਥੋਂ ਦਾ ਮੀਡੀਆ ਲਾਸ ਐਂਜਲਸ ਦਾ ਇੱਕ ਮੀਡੀਆ ਅਦਾਰਾ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ, ਜਿੱਥੋਂ ਅਸੀਂ ਇਹ ਮੇਕ ਸ਼ੋਰ ਕੀਤਾ ਜਾਂ ਉੱਥੋਂ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਇੱਕ ਫੀਮੇਲ ਸਟੂਡੈਂਟ ਜਿਹੜੀ ਆ ਉਹਨੂੰ ਬੁੱਕ ਕੀਤਾ ਗਿਆ ਅਸੌਲਟ ਵਿਦ ਡੈਡਲੀ ਵੈਪਨ ਦੇ ਚਾਰਜਸ ਦੇ ਨਾਲ। ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਫੈਸਰ ਜਦੋਂ ਕਲਾਸ ਲੈ ਰਿਹਾ ਸੀਗਾ ਤਾਂ ਉਦੋਂ ਸਟੂਡੈਂਟਸ ਜਿਹੜੇ ਸੀ ਇਸ ਸਟੂਡੈਂਟ ਨੇ ਦੂਜੇ ਸਟੂਡੈਂਟਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਪ੍ਰੋਫੈਸਰ ਨੂੰ ਹਜੇ ਆਇਡੈਂਟੀਫਾਈਡ ਜਿਹੜਾ ਉਹ ਨਹੀਂ ਕੀਤਾ ਗਿਆ, ਉਹਦੀ ਜਿਹੜੀ ਆਇਡੈਂਟੀਟੀ ਰਿਲੀਜ਼ ਨਹੀਂ ਕੀਤੀ ਗਈ। ਹਾਂ, ਉਹਨੂੰ ਹਸਪੀਟਲ ਜ਼ਰੂਰ ਲਿਜਾਣਾ ਪਿਆ। ਉਸ ਤੋਂ ਬਾਅਦ ਸੋਰਸਿਸ ਨੇ ਵੀ ਕਨਫਰਮ ਕੀਤਾ ਕਿ ਉੱਥੇ ਉਹਦੀ ਹਾਲਾਤ ਚਿੰਤਾਜਨਕ ਹੈ, ਨਾ ਕਿ ਸਟੇਬਲ ਦੱਸੀ ਗਈ ਹੈ। ਜੀ। ਜੀ। ਇਸੇ ਤਰ੍ਹਾਂ ਜੇਕਰ ਵਿਦਿਅਕ ਅਦਾਰਿਆਂ ਦੀ ਗੱਲ ਚੱਲੀਏ ਤਾਂ ਲਾਸ ਐਂਜਲਸ ਦੇ ਵਿੱਚ ਇੱਕ ਜਿਹੜੀ ਯੂਐਸਸੀ ਦੀ ਜਿਹੜੀ ਸਟੂਡੈਂਟ ਆ ਉਹਨੂੰ ਅਰੈਸਟ ਕੀਤਾ ਗਿਆ। ਉਹਦੇ ਤੇ ਦੋਸ਼ ਲੱਗਿਆ ਕਿ ਉਹਨੇ ਪ੍ਰੋਫੈਸਰ ਨੂੰ ਹਿੱਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ। ਜਿਹੜੀ ਉੱਥੋਂ ਦਾ ਮੀਡੀਆ ਲਾਸ ਐਂਜਲਸ ਦਾ ਇੱਕ ਮੀਡੀਆ ਅਦਾਰਾ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ, ਜਿੱਥੋਂ ਅਸੀਂ ਇਹ ਮੇਕ ਸ਼ੋਰ ਕੀਤਾ ਜਾਂ ਉੱਥੋਂ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਇੱਕ ਫੀਮੇਲ ਸਟੂਡੈਂਟ ਜਿਹੜੀ ਆ ਉਹਨੂੰ ਬੁੱਕ ਕੀਤਾ ਗਿਆ ਅਸੌਲਟ ਵਿਦ ਡੈਡਲੀ ਵੈਪਨ ਦੇ ਚਾਰਜਸ ਦੇ ਨਾਲ। ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਫੈਸਰ ਜਦੋਂ ਕਲਾਸ ਲੈ ਰਿਹਾ ਸੀਗਾ ਤਾਂ ਉਦੋਂ ਸਟੂਡੈਂਟਸ ਜਿਹੜੇ ਸੀ ਇਸ ਸਟੂਡੈਂਟ ਨੇ ਦੂਜੇ ਸਟੂਡੈਂਟਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਪ੍ਰੋਫੈਸਰ ਨੂੰ ਹਜੇ ਆਇਡੈਂਟੀਫਾਈਡ ਜਿਹੜਾ ਉਹ ਨਹੀਂ ਕੀਤਾ ਗਿਆ, ਉਹਦੀ ਜਿਹੜੀ ਆਇਡੈਂਟੀਟੀ ਰਿਲੀਜ਼ ਨਹੀਂ ਕੀਤੀ ਗਈ। ਹਾਂ, ਉਹਨੂੰ ਹਸਪੀਟਲ ਜ਼ਰੂਰ ਲਿਜਾਣਾ ਪਿਆ। ਉਸ ਤੋਂ ਬਾਅਦ ਸੋਰਸਿਸ ਨੇ ਵੀ ਕਨਫਰਮ ਕੀਤਾ ਕਿ ਉੱਥੇ ਉਹਦੀ ਹਾਲਾਤ ਚਿੰਤਾਜਨਕ ਹੈ, ਨਾ ਕਿ ਸਟੇਬਲ ਦੱਸੀ ਗਈ ਹੈ। ਜੀ। ਜੀ। ਅਗਲੀ ਖਬਰ ਵੱਲ ਚਲੀਏ। ਇਨ ਐਂਡ ਆਊਟ ਨੇ ਕੈਲੀਫੋਰਨੀਆ ਦੇ ਕੁਝ ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਉੱਤੇ ਲਾਸੂਟ ਫਾਈਲ ਕੀਤਾ ਹੈ ਵੀ ਉਹ ਜਿਹੜੇ ਰੈਸਟੋਰੈਂਟਸ ਆ ਸਾਡੇ ਮੈਨਿਊ ਨੂੰ ਯੂਜ਼ ਕਰ ਰਹੇ ਆ ਤੇ ਉਹ ਰੈਸਟੋਰੈਂਟਸ ਨੂੰ ਸੀਜ਼ ਤੇ ਡਿਜੈਸਟ ਜਿਹੜੇ ਆਰਡਰ ਆ ਉਹ ਕੀਤੇ ਗਏ, ਉਹਨਾਂ ਨੂੰ ਲੈਟਰ ਇਸ਼ੂ ਕੀਤਾ ਗਿਆ ਵੀ ਇਹ ਜਿਹੜੀ ਪ੍ਰੈਕਟਿਸ ਆ ਇਸ ਨੂੰ ਬੰਦ ਕਰੋ। ਸੈਨ ਡੀਗੋ ਦੇ ਵਿੱਚ ਨਾਰਥ ਪਾਰਕ ਨੇਬਰਹੁੱਡ ਦੇ ਵਿੱਚ ਇੱਕ ਰੈਸਟੋਰੈਂਟ ਆ। ਉਹਨਾਂ ਨੇ ਕਹਿੰਦੇ ਭਈ ਆਪਣੇ ਜਿਹੜਾ ਮੈਨਿਊ ਆ ਉਹ ਡਬਲ ਐਨੀਮਲ ਫਰਾਈਜ਼ ਜਿਹੜੇ ਕਿ ਦੋਨੋਂ ਹੀ ਬਹੁਤ ਇਨ ਐਂਡ ਆਊਟ ਦੇ ਵਿੱਚ ਪੋਪੂਲਰ ਹੈਗੇ ਆ, ਉਹ ਨਾਂ ਰੱਖਿਆ ਹੈਗਾ। ਤੇ ਰੈਸਟੋਰੈਂਟ ਨੇ ਕਿਹਾ ਜਦੋਂ ਸਾਨੂੰ ਚਿੱਠੀ ਮਿਲ ਗਈ ਵੀ ਹੁਣ ਇਹ ਤਾਂ ਨਾ ਹੀ ਆ ਵੀ ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਸਾਰਾ ਕੁਝ ਚੋਰੀ ਕਰ ਲਿਆ, ਪਰ ਜੇ ਇਨ ਐਂਡ ਆਊਟ ਵਾਲੇ ਕਹਿੰਦੇ ਆ ਵੀ ਨਹੀਂ ਜੀ ਨਾਂ ਨਹੀਂ ਚਾਹੁੰਦੇ ਤੇ ਅਸੀਂ ਇਸ ਦਾ ਨਾਮ